शेखर गुप्ता जिहड़ा बड़ा खतरनाक है, पर अज मैनूं बड़ी हैरानी हुई कि भी वो इस नूं लै रहा सी कि भी ये इंडिया दियां जिहड़ियां स्ट्रैटेजिक और दूसरियां ने कि ये जिहड़ा अफगानिस्तान और दूसरे दे उत्ते फोकस रखना सी लंबा वक्त, ये मिसप्लेसड सी। और थर्डली उन्हें कहा भी इंडिया तो खाम खा एवें obsessed है इस सारे जां दूजे नाल, साडा तां दूसरे पासे असीं जे साउथ वाल देखीए हुण सानूं इधर जिहड़ा है वो देखण दी लोड़ नहीं है वैसट वाल कि भी इस बॉर्डर वाल नहीं, ये तो होएगा हुण हुंदा रहेगा, उन्होंने भुगतण दिओ, पाकिस्तान नूं भुगतण दिओ। कह रहे ये पाकिस्तान ये है जिन्होंने हाथ ना पहुंचा थू कौड़ी कि भी ग्रेप्स आर सावर, वो सारी कहानी उहदी लोमड़ी दी पढ़दे सी। इंडिया एंटीसिपेटेड तालिबान टेक ओवर जनरल रावत, पर ये मैं गल करन तो पहला और उहदे च ये कह रहा जनरल रावत कि जी ये बहुत वड्डी जिहड़ियां साडीआं मालाबार एक्सरसाइज़ हो रही ने, उहदे 3 डायमैंशनस वड्डियां ने कि लाइव वैपन फायरिंग होएगी, एंटाई सरफेस, एंटाई एयर, एंटाई सबमरीन जिहड़ा है वो होएगा सारा इस दे उत्ते जिहड़ा है। और थर्ड जॉइंट मैनोवर एंड टैक्टिकल एक्सरसाइजेस, इंडिया यूएस पार्टनरशिप securing the 21st century by the Observer Research Foundation उन्होंने किया, उहदे चो आया। पर उहदे जिहड़ी उहदी फड़ मारन वाली गल है, उहदे च उन्हें कहा कि भी इंडिया was ready to deal with a possible upsurge in terror activities that may be an indirect outcome of the victory of the Taliban। पर वो कहंदे असीं जे कोई indirect outcome हुंदी है, फिर वो कहंदे everything that has happened was something that had been anticipated, only the timeline have changed। थोड़ा जल्दी हो गया पर एंटीसिपेटेड ही। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਦੂਸਰੇ ਐਮਏਜ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਾਲ ਨਾਲ ਕਿ ਭਾਰਤੀ ਫੌਜ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਤ ਰਾਵਤ ਦਾ ਕਹਿਣਾ ਹੈ ਕਿ ਭਾਰਤ ਨੂੰ ਪਹਿਲਾਂ ਹੀ ਅੰਦਾਜ਼ਾ ਸੀ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਜਿੱਤਣਗੇ। ਸੋ ਇਸ ਨੂੰ ਪੰਜਾਬੀ ਵਿੱਚ ਕਹਿੰਦੇ ਨੇ ਕਿ ਫੜ ਮਾਰਨਾ। ਸੋ ਦੂਸਰੇ ਪਾਸੇ ਮੋਦੀ ਸਰਕਾਰ ਵੱਲੋਂ ਤਾਲਿਬਾਨ ਦੇ ਖਿਲਾਫ ਭੰਡੀ ਪ੍ਰਚਾਰ ਦਾ ਸਹਾਰਾ ਲੈ ਕੇ ਭਾਰਤ ਦੇ ਮੁਸਲਮਾਨਾਂ ਦਾ ਕਾਫੀ ਤੰਗ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो इस ਤਾਂ ਕੋਈ ਦੋ ਰਾਵਾਂ ਨਹੀਂ ਕਿ ਅਫਗਾਨਿਸਤਾਨ ਦੇ ਵਿੱਚ ਜੋ ਅਨਫੋਲਡ ਹੋਇਆ ਉਸਨੇ ਭਾਰਤ ਦੀ ਮੰਜੀ ਠੋਕ ਦਿੱਤੀ ਤੇ ਜਹਾਂ ਇਹ ਕਹੋ ਕਿ ਵੀ ਸਾਰੇ ਦੇ ਸਾਰੀ ਜਿਹੜਾ ਦੇਗਵਾਰ ਹੈ ਉਹ ਚੁੱਕ ਕੇ ਮੂਧਾ ਕਰ ਦਿੱਤਾ, ਜੋ ਸੀ ਉਹ ਹੱਥੋਂ ਨਿਕਲ ਗਿਆ। ਔਰ ਇਹ ਉਵੇਂ ਹੀ ਉੱਥੋਂ ਜਿਵੇਂ ਹੁੰਦਾ ਹੈ ਕਿ ਵੀ ਪੂੰਛ ਲੱਤਾਂ 'ਚ ਦੱਬ ਕੇ ਦੌੜੇ। ਔਰ ਇਹਨਾਂ ਨੂੰ ਪਤਾ ਤਾਂ ਨਹੀਂ ਲੱਗ ਰਿਹਾ ਵੀ ਕੀ ਕਰਨ, ਕਿਉਂਕਿ ਹੁਣ ਵੀ ਅਸੀਂ 2 ਦਿਨ ਪਹਿਲਾਂ ਗੱਲ ਕੀਤੀ ਸੀ ਕਿ ਵੀ ਮੋਦੀ ਪੁਤਿਨ ਨੂੰ ਕਹਿ ਰਿਹਾ, ਜਿਵੇਂ ਜਦੋਂ ਚੀਨ ਨੇ ਜੁੱਤੀਆਂ ਮਾਰੀਆਂ ਗਲਵਾਨ ਵੈਲੀ ਤੋਂ ਲੈ ਕੇ ਔਰ ਪੈਂਗਸੋਂਗ ਸੋ ਲੇਕ ਔਰ ਉਸ ਸਾਰੇ 'ਚ ਜਿਹੜਾ, ਤੇ ਉਦੋਂ ਵੀ ਰਸ਼ੀਆ ਦੇ ਜਾ ਕੇ ਪੈਰ ਫੜੇ ਕਿ ਜੀ ਸਾਡੀ ਜਾਨ ਬਚਾਓ, ਜਾਨ ਛਡਾਓ। ਔਰ ਉਹਨਾਂ ਨੇ ਵੀ ਸੱਦ ਰਿਹਾ ਉੱਥੇ SCO ਜਿਹੜੀ ਉਹਨਾਂ ਦੀ ਮੀਟਿੰਗ ਸੀ ਸ਼ੰਘਾਈ ਕੋਆਪਰੇਸ਼ਨ, ਔਰ ਉਸ ਬਹਾਨੇ ਨਾਲ ਉਹਨਾਂ ਦੀ ਗੱਲਬਾਤ ਕਰਵਾ ਦਿੱਤੀ ਔਰ ਭਾਰਤ ਨੂੰ ਕਿਹਾ ਵੀ ਹੁਣ ਤੁਸੀਂ ਟਿਕ ਕੇ ਬਹਿ ਜਾਓ, ਨਾ ਨਹੀਂ ਲੈਣਾ ਚੀਨ ਨੇ, ਨਾ ਲਿਆ ਤਾਂ ਫਿਰ ਇੱਕ ਛਿੱਤਰ ਹੋਰ ਆ। ਔਰ ਹੁਣ ਵੀ ਇਹ ਲੱਗਦਾ ਹੈ ਕਿ ਵੀ ਅਫਗਾਨਿਸਤਾਨ ਅਮਰੀਕਾ ਨੇ ਤਾਂ ਪਹਿਲਾਂ ਹੀ ਟਰੰਪ ਨੇ ਡੰਪ ਕਰ ਦਿੱਤਾ ਸੀ, ਕਿਉਂਕਿ ਉਹਨਾਂ ਨੇ ਤਾਂ ਉਹਨੂੰ ਲਿਆ ਹੀ ਨਹੀਂ ਔਨ ਬੋਰਡ ਜਦੋਂ ਗੱਲਬਾਤ ਵੀ ਸ਼ੁਰੂ ਕੀਤੀ। ਔਰ ਇਹਦੇ ਬਾਵਜੂਦ ਕਿ ਬਾਈਡਨ ਜ਼ਾਹਰ ਹੈ ਕਿ ਵੀ ਉਹਨਾਂ ਦੀ ਨੀਤੀ ਤਾਂ ਜੇ ਚਾਈਨਾ ਸਪੈਸੀਫਿਕ ਸਾਰਾ ਫੋਕਸ ਹੈ, ਇੰਡੀਆ ਨੂੰ ਜਿਹੜਾ ਉਹਨਾਂ ਨੇ ਮੋਢਾ ਇੰਡੀਆ ਦਾ ਹੀ ਵਰਤਿਆ ਹੋਇਆ, ਲੇਕਿਨ ਅਸੀਂ ਇਸ ਸਾਰੇ ਮਾਮਲੇ 'ਚ ਦੇਖਦੇ ਹਾਂ ਕਿ ਕੋਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਸ ਸਾਰੇ ਮੁੱਦੇ ਦੇ ਉੱਤੇ ਕੋਈ ਇਹਨਾਂ ਨੂੰ ਭਰੋਸੇ 'ਚ ਨਹੀਂ ਲਿਆ। ਈਵਨ ਇਵੈਕੂਏਸ਼ਨ ਦੇ ਮਾਮਲੇ 'ਚ ਵੀ ਹੁਣ ਅਮਰੀਕਨ ਆਪਣੇ ਲੱਗੇ ਹੋਏ ਨੇ, ਭਾਰਤ ਨੇ ਕਿੰਨੇ ਇਹਦੇ ਉਲਟ ਹਾਲਾਂ ਪਾਕਿਸਤਾਨ ਦੇ ਰੋਲ ਨੂੰ ਅੰਡਰ ਪਲੇ ਕੀਤਾ ਜਾ ਰਿਹਾ। ਮੈਂ ਸਮਝਦਾ ਹਾਂ ਵੀ ਬਹੁਤ ਸਾਰੀਆਂ ਜਿਹੜੀਆਂ ਇਵੈਕੂਏਸ਼ਨਸ ਨੇ ਹੁਣ ਪਾਕਿਸਤਾਨ ਦਾ ਪਿਸ਼ਾਵਰ, ਇਸਲਾਮਾਬਾਦ, ਦੂਸਰੇ ਏਅਰਪੋਰਟ ਰਾਊਂਡ ਦਾ ਕਲੌਕ ਕੰਮ ਕਰ ਰਹੇ ਨੇ। ਜਿਹੜੇ ਡਿਪਲੋਮੈਟ ਨੇ ਉਹਨਾਂ ਨੂੰ ਉੱਥੋਂ ਦਾ ਜਿਹੜਾ ਇੱਕਦਮ ਐਂਟਰੀ ਵੀਜ਼ਾ ਦੇ ਕੇ ਉੱਥੋਂ ਉਹਨਾਂ ਨੂੰ ਅੱਗੇ ਤੋਰ ਰਹੇ ਨੇ। ਔਰ ਇਹ ਸਾਰਾ ਜਿਹੜਾ ਉਹਦੇ 'ਚ ਪਾਕਿਸਤਾਨ ਦਾ ਇੱਕ ਕੀ ਰੋਲ ਹੈ ਭਾਰਤ ਦਾ, ਅਦਰ ਦੈਨ ਕਿ ਜਿਹੜੀਆਂ 2-3 ਫਲਾਈਟਸ ਇਹਨਾਂ ਦੀਆਂ ਜਿਨ੍ਹਾਂ 'ਚੋਂ 200-300 ਉਹਨਾਂ ਨੇ ਕੱਢੇ ਨੇ, ਉਹਨਾਂ 'ਚੋਂ ਵੀ ਇੱਕ ਦੋਹਾ ਤੋਂ 160 ਕੇ ਕਿੰਨੇ ਬੰਦੇ, ਇੱਕ 320 ਦੇ ਕਰੀਬ ਪਹਿਲਾਂ ਆਏ ਨੇ। ਅਦਰ ਦੈਨ ਦੈਟ
ਕੋਈ ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਇਸ ਕਿਸਮ ਦਾ ਪੁਸ਼ ਕੀਤਾ ਹੈ ਜਾਂ ਉਹ ਵੀ ਜ਼ਾਹਰ ਹੈ ਵੀ ਰਸ਼ੀਆ ਰਾਹੀਂ ਤਾਲਿਬਾਨ ਦੇ ਤਰਲੇ ਹੀ ਕੀਤੇ ਹੋਣਗੇ, ਅਦਰਵਾਈਜ਼ ਤਾਂ ਉੱਥੋਂ ਜਿਹੜੀ ਹੈ ਜਿਹਨੂੰ ਕਹਿੰਦੇ ਨੇ ਕਿ ਵੀ ਕੋਈ ਚਿੜੀ ਵੀ ਖੰਭ ਨਹੀਂ ਮਾਰ ਸਕਦੀ ਹੁਣ ਉਹਨਾਂ ਦੀ ਮਰਜ਼ੀ ਤੋਂ ਬਿਨਾਂ। ਹੁਣ ਇਸ ਸਾਰੇ ਦੇ ਚਲਦਿਆਂ ਸਵਾਲ ਆਪੋਜੀਸ਼ਨ ਨੇ ਕੀਤਾ ਕਿ ਭਾਈ ਕਿੱਥੇ, ਚੀਨ ਵੇਲੇ ਵੀ ਇਹੀ ਕਲੈਪਸ ਹੋਇਆ, ਅਫਗਾਨਿਸਤਾਨ ਵੇਲੇ ਵੀ ਉਹਨਾਂ ਨੂੰ ਜਿਹੜਾ ਹੈ ਉਹ ਮੂੰਹ ਬੰਦ ਕਰਨ ਲਈ ਕਿਹਾ ਜੀ ਕਿ ਬਹੁਤ ਜਲਦੀ ਜਿਹੜੀ ਹੈ ਸਾਰੀ ਇੱਕ ਆਪੋਜੀਸ਼ਨ ਨੂੰ ਬਰੀਫਿੰਗ ਦਿੱਤੀ ਜਾਏਗੀ, ਕ੍ਰਾਈਸਿਸ ਇਨ ਅਫਗਾਨਿਸਤਾਨ ਇਹ ਉਹ। ਹੁਣ ਉਹਨਾਂ ਦਾ ਮੀਡੀਆ ਕਿਉਂਕਿ ਟੋਟਲ ਕਲੈਪਸ ਹੈ ਔਰ ਜਿਵੇਂ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ ਉਹਨਾਂ ਨੇ ਉਹ ਸਾਰਾ ਤਾਲਿਬਾਨ ਦਾ ਜਿਹੜਾ ਹੈ ਉਹ ਨੈਗੇਟਿਵਿਟੀ ਕਰਨੀ ਸ਼ੁਰੂ ਕੀਤੀ ਹੋਈ ਹੈ ਫੁੱਲ ਸਕੇਲ ਦੇ ਉੱਤੇ। ਇਲੈਕਸ਼ਨ 'ਚ ਫਾਇਦਾ ਚੁੱਕਣ ਦੇ ਲਈ ਉਹ ਯੋਗੀ ਵਾਲਾ ਯੂਪੀ ਹੋਏ ਜਾਂ ਮੱਧ ਉੱਥੇ ਮੁਸਲਮਾਨਾਂ ਦੇ ਖਿਲਾਫ ਉਹਨਾਂ ਦੇ ਉੱਤੇ ਤਾਲਿਬਾਨ ਦਾ ਲੇਬਲ ਲਾ ਕੇ ਕਿ ਜੀ ਦੇਖੋ ਇਹ ਹਮਦਰਦੀ ਰੱਖਦੇ ਨੇ, ਗਲੀ ਕਰ ਰਹੇ ਨੇ। ਅਸਾਮ 'ਚ ਕਿੰਨਿਆਂ ਦੇ ਖਿਲਾਫ ਕੇਸ ਦੂਜੇ ਤੀਜੇ ਕਿ ਜੀ ਇਹਨਾਂ ਨੇ ਸੈਲੀਬ੍ਰੇਟ ਕੀਤਾ ਤਾਲਿਬਾਨ ਦੀ ਵਿਕਟਰੀ ਨੂੰ। ਪਰ ਇਸ ਸਾਰੇ ਦੇ ਚਲਦਿਆਂ ਜਿਹੜੇ ਲੋਕ ਥੋੜੀ ਬਹੁਤ ਸਮਝ ਰੱਖਦੇ ਨੇ ਜਾਂ ਦੂਜੇ ਨੇ ਉਹਨਾਂ ਨੂੰ ਤਾਂ ਨਜ਼ਰ ਆ ਰਿਹਾ ਕਿ ਵੀ ਸਭ ਕੁਝ ਕਿਵੇਂ ਕਲੈਪਸ ਹੋਇਆ। ਹੁਣ ਉਹਨਾਂ ਨੇ ਜਿਹੜੇ ਅਦਰਵਾਈਜ਼ ਮਿਡਲ 'ਚ ਖਲੋਣ ਵਾਲੇ ਜਰਨਲਿਸਟ ਆਪਣੇ ਆਪ ਨੂੰ ਕਦੇ ਲੈਫਟਿਸਟ ਬਣ ਜਾਂਦੇ ਨੇ, ਕਦੇ ਜਿਹੜਾ ਉਹ ਆਪਣੇ ਆਪ ਨੂੰ ਨਿਊਟਰਲ ਰੱਖਣ ਦਾ। ਔਰ ਮੈਨੂੰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਉਹਨਾਂ ਦੇ ਨਾਲ ਇੱਕ ਦਿਨ ਗੁਫ਼ਤਗੂ ਹੋ ਰਹੀ ਸੀ ਤਾਂ ਉਹਨਾਂ ਨੇ ਇੱਕ ਬੜੀ ਚੰਗੀ ਗੱਲ ਕਹੀ, ਕਿਸੇ ਇਸ਼ੂ ਦੀ ਉਹ ਗੱਲ ਕਰ ਰਹੇ ਸੀ ਕਿ ਜੀ ਮੈਨੂੰ ਫਲਾਣੇ ਦੀ ਕਾਲ ਆਈ, ਉਹਨਾਂ ਨੇ ਕਿਹਾ ਜੀ ਕਿ ਵੀ ਡਾਕਟਰ ਸਾਹਿਬ ਤੁਸੀਂ ਨਿਊਟਰਲ ਹੋ ਜਾਓ। ਤਾਂ ਉਹ ਕਹਿੰਦੇ ਮੈਂ ਕਿਹਾ ਵੀ ਨਿਊਟਰਲ ਤਾਂ ਮੁਰਦਾ ਹੁੰਦਾ ਕਿ ਵੀ ਉਹਨੂੰ ਤੁਸੀਂ ਇੱਧਰ ਰੱਖ ਲਓ ਉੱਧਰ ਰੱਖ ਲਓ, ਜਿਹੜਾ ਬੰਦਾ ਜਿਉਂਦਾ ਜਾਗਦਾ ਤਾਂ ਨਿਊਟਰਲ ਹੋ ਹੀ ਨਹੀਂ ਸਕਦਾ। ਜਾਂ ਉਹਦਾ ਕਿਸੇ ਲਈ ਅਫੈਕਸ਼ਨ ਹੈ ਜਾਂ ਕਿਸੇ ਲਈ ਹੇਟਰਡ ਹੈ ਜਾਂ ਲਵ ਹੈ ਜਾਂ ਪ੍ਰੈਜੂਡਿਸ ਹੈ ਜਾਂ ਕੋਈ ਹੈ, ਨਿਊਟਰਲ ਉਹਨਾਂ ਨੇ ਕਿਹਾ ਜੀ ਨਿਊਟਰਲ ਮੁਰਦਾ ਹੁੰਦਾ। ਮੈਂ ਕਿਹਾ ਜੀ ਕਈ ਵਾਰੀ ਇੱਕ ਗੱਲ ਹੀ ਜਿਹੜੀ ਆ ਉਹ ਸਾਰਾ ਪਾਰਟ ਕਹਿ ਦਿੰਦੀ। ਸੋ ਜਿਹੜੇ ਜਰਨਲਿਸਟ ਉੱਥੇ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੇ ਹਿੰਦੂਇਜ਼ਮ ਨੂੰ ਕਈ ਲੇਅਰਾਂ ਦੇ ਵਿੱਚ ਲੁਕਾਇਆ ਹੋਇਆ, ਇੱਕ ਤਾਂ ਨਫ਼ਰਤ ਨਾਲ ਭਰੇ ਮੂੰਹ 'ਚੋਂ ਝੱਗ ਸੁੱਟਦੇ ਨੇ, ਜ਼ਹਿਰ ਸੁੱਟਦੇ ਨੇ, ਇੱਕ ਉਹ ਨੇ ਜਿਹੜੇ ਇਹ ਕਹਿ ਕੇ ਕਿ ਜੀ ਹੋ ਤਾਂ ਬਹੁਤ ਮਾੜਾ ਰਿਹਾ ਬਟ ਕਹਿ ਕੇ ਉਹ ਜਿਹੜੇ ਜ਼ੁਲਮ ਕਰਨ ਵਾਲੇ ਨੇ ਜਾਂ ਹਿੰਦੂ ਉਹਨੂੰ ਜਸਟੀਫਾਈ ਕਰਦੇ ਨੇ। ਇੱਕ ਉਹ ਨੇ ਜਿਹੜੇ ਲੱਗਦਾ ਕਿ ਜੀ ਮੋਦੀ ਨੂੰ ਕ੍ਰਿਟਿਸਾਈਜ਼ ਵੀ ਕਰ ਰਹੇ ਨੇ, ਅਦਰਵਾਈਜ਼ ਵੀ ਨੇ, ਪਰ ਜਦੋਂ ਮੌਕਾ ਆਉਂਦਾ ਤੇ ਉਹ ਅਲਟੀਮੇਟਲੀ ਜਿਹੜਾ ਉਹ ਕਰ ਰਹੇ ਨੇ। ਔਰ ਉਸ ਮਾਮਲੇ ਦੇ ਵਿੱਚ ਉਹਨਾਂ ਦੇ ਅਭਿਸਾਰ ਸ਼ਰਮਾ, ਰਵੀਸ਼ ਕੁਮਾਰ, ਇਹ ਸਾਰੇ ਵੀ ਜਦੋਂ ਤਾਲਿਬਾਨ ਦਾ ਕਿਸੇ ਨੇ ਫੇਅਰਨੈਸ ਨਾਲੇ ਕਹਿਣ ਦੀ ਕੋਸ਼ਿਸ਼ ਉਹਨਾਂ ਨੇ ਜੇ ਬਿਲਕੁਲ ਜੇ ਕਿਸੇ ਨੂੰ ਕਹੋ ਜੀ ਥੋੜਾ ਜਿਹਾ ਉਹਨਾਂ ਨੇ ਬੈਲੈਂਸ ਰੱਖਿਆ ਆਪਣੇ ਵੱਲੋਂ ਰੱਖਣ ਲਈ ਤਾਂ ਉਹਨਾਂ ਨੇ ਤਾਲਿਬਾਨ ਨੂੰ ਉਹਨਾਂ ਨੇ ਕਿਹਾ ਜੀ ਜੇ ਤਾਲਿਬਾਨਿਜ਼ਮ ਮਾੜਾ ਹੈ, ਜਿਹੜਾ ਬਹੁਤ ਮਾੜਾ ਹੈ, ਉਹਨਾਂ ਨੇ ਇਹ ਕੀਤਾ ਉਹ ਕਰਨਗੇ, ਫਿਰ ਹਿੰਦੂਤਵਾ ਵਾਲਿਆਂ ਨੂੰ ਉਹ ਵੀ ਬੜਾ ਦਬਵੀਂ ਆਵਾਜ਼ ਟੁਵਰਡਸ ਦਾ ਐਂਡ। ਪਰ ਅੱਜ ਮੈਂ ਉਹਦਾ ਸ਼ੇਖਰ ਗੁਪਤਾ ਜਿਹੜਾ ਬੜਾ ਖਤਰਨਾਕ ਹੈ ਐਜ਼ ਏ ਪਾਕਿਸਤਾਨ ਨੂੰ ਵੀ ਜਿਹੜਾ ਜਦੋਂ ਉਹ ਗੱਲ ਕਰੇ ਜਾਂ ਇਹ ਪ੍ਰਭਾਵ ਹੀ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿਵੇਂ ਉਹਦਾ ਇੱਕ ਉਹ ਕੱਟ ਦਾ ਕਲਟਰ ਦੇ ਥੱਲੇ ਔਰ ਉਹਨੇ ਇੱਕ ਵੱਡਾ ਪ੍ਰਿੰਟ ਔਰ ਵਾਇਰ ਔਰ ਦੂਜੇ ਇਸ ਕਿਸਮ ਦੇ ਚ ਉਹਦਾ ਹੋਲਡ ਹੈ ਇੰਡੀਆ ਟੂਡੇ 'ਚ ਲੰਬਾ ਵਕਤ ਰਿਹਾ। ਸਿੱਖ ਮੂਵਮੈਂਟ ਦੇ ਖਿਲਾਫ ਬਹੁਤ ਬੁਰੀ ਤਰ੍ਹਾਂ ਭੁਗਤਿਆ, ਲੇਕਿਨ ਇਸ ਦੇ ਥੱਲੇ ਕਿ ਜੀ ਜਰਨਲਿਜ਼ਮ ਆਈ ਐਮ ਰਿਪੋਰਟਿੰਗ ਔਰ ਪਿੰਡਾਂ ਵਾਲਿਆਂ ਦੇ ਖਿਲਾਫ ਖਾਲਸ ਹੁਣ ਵੀ ਜਦੋਂ ਉਹਨੂੰ ਮੌਕਾ ਬਣਦਾ ਉਹ ਪਾਕਿਸਤਾਨ ਦੇ ਖਿਲਾਫ ਵੀ ਔਰ ਪਰ ਐਸੇ ਵੇਲਡ ਤਰੀਕੇ ਨਾਲ ਕਿ ਬਹੁਤਿਆਂ ਨੂੰ ਲੱਗਦਾ ਜੀ ਇਹ ਤਾਂ ਫੇਅਰ ਕਾਮੈਂਟ। ਪਰ ਅੱਜ ਮੈਨੂੰ ਬੜੀ ਹੈਰਾਨੀ ਹੋਈ ਕਿ ਵੀ ਉਹ ਇਸ ਨੂੰ ਲੈ ਰਿਹਾ ਸੀ ਕਿ ਵੀ ਇਹ ਇੰਡੀਆ ਦੀਆਂ ਜਿਹੜੀਆਂ ਸਟ੍ਰੈਟੇਜਿਕ ਔਰ ਦੂਸਰੀਆਂ ਨੇ ਕਿ ਇਹ ਜਿਹੜਾ ਅਫਗਾਨਿਸਤਾਨ ਔਰ ਦੂਸਰੇ ਦੇ ਉੱਤੇ ਫੋਕਸ ਰੱਖਣਾ ਸੀ ਲੰਬਾ ਵਕਤ ਇਹ ਮਿਸਪਲੇਸਡ ਸੀ। ਇਹ ਤਾਂ ਦੂਸਰਾ ਜਿਹੜਾ ਉਹਦੇ 'ਚ ਉਹਨੇ 2-3 ਕੈਟਾਗਰੀਜ਼ ਬਣਾਈਆਂ ਕਿ ਜੀ ਇੱਕ ਜੋਗਰਾਫੀ ਹੈ ਉਹ ਅਫਗਾਨਿਸਤਾਨ ਦੇ ਹਮੇਸ਼ਾ ਖਿਲਾਫ ਹੀ ਭੁਗਤਦਾ ਹੈ, ਉੱਥੇ ਪੀਸ ਹੋ ਨਹੀਂ ਸਕਦੀ ਕਿਉਂਕਿ ਡੋਰਵੇ ਹੈ। ਪਾਕਿਸਤਾਨ ਨੂੰ ਉਹਨਾਂ ਨੇ ਕਿਹਾ ਜੀ ਉਹ ਬਲੈਸਡ ਹੈ ਕੁਛ ਪੱਖੋਂ ਕਿ ਉਹ ਅਫਗਾਨਿਸਤਾਨ 'ਚ ਉਹਨੂੰ ਜਿਹੜਾ ਉਹ ਥੋੜ੍ਹੀ ਬਹੁਤ ਰਾਹਤ ਮਿਲਦੀ ਹੈ ਔਰ ਅਮਰੀਕਾ ਨੂੰ ਵੀ ਲੋੜ ਬਣ ਗਈ ਪਾਕਿਸਤਾਨ ਨੂੰ ਨਾਲ ਰੱਖਣ ਦੀ। ਫਿਰ ਜਿਹੜਾ ਉਹ ਨਿਕਸਨ ਈਰਾ ਦੀ ਗੱਲ ਕੀਤੀ ਉਹਨੇ ਕਿ ਵੀ ਜਦੋਂ ਅਮਰੀਕਾ ਉਹਨੂੰ ਛਟਕਣਾ ਚਾਹੁੰਦਾ ਸੀ ਇੱਕਦਮ ਹੈਨਰੀ ਕਿਸਿੰਜਰ ਔਰ ਨਿਕਸਨ ਨੇ ਕੀਤਾ ਔਰ ਉਹ ਜੋਗ੍ਰਾਫੀਕਲ ਪ੍ਰੋਕਸੀਮਿਟੀ ਸੀ ਔਰ ਚੀਨ ਜਾਣ ਲਈ ਰਸਤਾ ਕੀਤਾ। ਫਿਰ ਉਹਨੇ ਕਿਹਾ ਜੀ 1999 ਆ ਗਿਆ ਔਰ ਉਹਦੇ 'ਚ ਉਹਨਾਂ ਦੀ ਲੋੜ ਪੈ ਗਈ ਪਾਕਿਸਤਾਨ ਦੀ। ਔਰ ਹੁਣ ਵੀ ਕਿਉਂਕਿ ਵਾਰ ਔਨ ਟੈਰਰ 'ਚ ਵੀ ਪਾਕਿਸਤਾਨ ਜਿਹੜਾ ਸਟ੍ਰੈਟੇਜਿਕ ਅਲਾਈ ਬਣ ਗਿਆ ਇਹ ਉਹ ਕਰਕੇ। ਔਰ ਥਰਡਲੀ ਉਹਨੇ ਕਿਹਾ ਵੀ ਇੰਡੀਆ ਤਾਂ ਖਾਮਖਾ ਐਵੇਂ ਅਬਸੈਸਡ ਹੈ ਇਸ ਸਾਰੇ ਜਾਂ ਦੂਜੇ ਨਾਲ, ਸਾਡਾ ਤਾਂ ਦੂਸਰੇ ਪਾਸੇ ਅਸੀਂ ਜੇ ਸਾਊਥ ਵੱਲ ਦੇਖੀਏ ਹੁਣ ਸਾਨੂੰ ਇੱਧਰ ਜਿਹੜਾ ਉਹ
ਦੇਖਣ ਦੀ ਲੋੜ ਨਹੀਂ ਹੈ ਵੈਸਟ ਵੱਲ ਕਿ ਵੀ ਇਸ ਬਾਰਡਰ ਵੱਲ ਨਹੀਂ, ਇਹ ਤਾਂ ਹੋਏਗਾ, ਹੁਣ ਹੁੰਦਾ ਰਹੇਗਾ, ਉਹਨੂੰ ਭੁਗਤਣ ਦਿਓ, ਪਾਕਿਸਤਾਨ ਨੂੰ ਭੁਗਤਣ ਦਿਓ। ਉਹ ਕਹਿ ਰਿਹਾ ਜੇ ਪਾਕਿਸਤਾਨ ਇਹ ਹੈ ਜਿਹਨੂੰ ਹੱਥ ਨਾ ਪਹੁੰਚਾ ਥੂ ਕੌੜੀ ਕਿ ਵੀ ਗ੍ਰੇਪਸਾਰ ਸਾਵ, ਉਹ ਸਾਰੀ ਕਹਾਣੀ ਉਹਦੀ ਲੋਮੜੀ ਦੀ ਪੜ੍ਹਦੇ ਸੀ। ਔਰ ਉਹਦੇ 'ਚ ਫਿਰ ਉਹ ਜੋ ਕਹਿ ਰਿਹਾ, ਮੈਨੂੰ ਉਦੋਂ ਜੇ ਪਤਾ ਨਹੀਂ ਸੀ ਕਿ ਵੀ ਇਹਨਾਂ ਦੀਆਂ ਇੰਡੀਅਨ ਨੇਵੀ ਨੇ ਮਾਲਾਬਾਰ ਐਕਸਾਈਜ਼ਸ ਦੇ ਨਾਂ ਥੱਲੇ 26 ਤੋਂ 29 ਅਗਸਤ ਤੱਕ ਮਾਲਾਬਾਰ 'ਚ ਫੁੱਲ ਟਾਈਮ ਜਿਹੜਾ ਹੈ ਮਾਲਾਬਾਰ ਨਾਲ ਲੱਗਦਾ ਫਿਲੀਪੀਨ ਸੀ ਉਹਨੂੰ ਕਹਿੰਦੇ ਨੇ, ਕਿ ਉਹਨਾਂ ਨੇ ਇੱਕ ਵੱਡੀਆਂ US ਇੰਡੋ ਪੈਸੀਫਿਕ ਕਮਾਂਡ ਜਿਹਦਾ ਕਮਾਂਡਰ ਜੌਨ ਐਕਵਿਲੀਨੋ ਹੈ, ਔਰ ਇੰਡੀਆ ਦਾ ਜਿਹੜਾ ਹੈ ਉਹਨਾਂ ਦਾ, ਔਰ ਅੱਜ ਜਿਹੜਾ ਉਹਨਾਂ ਦਾ ਚੀਫ ਆਫ ਡਿਫੈਂਸ ਸਟਾਫ ਹੈ ਜਨਰਲ ਰਾਵਤ। ਇੰਡੀਆ ਐਂਟੀਸਪੇਟਡ ਤਾਲਿਬਾਨ ਟੇਕ ਓਵਰ ਜਨਰਲ ਰਾਵਤ, ਪਰ ਇਹ ਮੈਂ ਗੱਲ ਕਰਨ ਤੋਂ ਪਹਿਲਾਂ ਔਰ ਉਹਦੇ 'ਚ ਇਹ ਕਹਿ ਰਿਹਾ ਜਨਰਲ ਰਾਵਤ ਕਿ ਜੀ ਇਹ ਬਹੁਤ ਵੱਡੀ ਜਿਹੜੀਆਂ ਸਾਡੀਆਂ ਮਾਲਾਬਾਰ ਐਕਸਾਈਜ਼ਸ ਹੋ ਰਹੀਆਂ ਨੇ, ਉਹਦੇ 3 ਡਾਈਮੈਂਸ਼ਨਸ ਵੱਡੀਆਂ ਨੇ ਕਿ ਲਾਈਵ ਵੈਪਨ ਫਾਇਰਿੰਗ ਹੋਏਗੀ, ਐਂਟਾਈ ਸਰਫੇਸ, ਐਂਟਾਈ 에ਅਰ, ਐਂਟਾਈ ਸਬਮੈਰੀਨ ਜਿਹੜਾ ਉਹ ਹੋਏਗਾ ਸਾਰਾ ਇਸ ਦੇ ਉੱਤੇ ਜਿਹੜਾ। ਔਰ 3rd ਜੁਆਇੰਟ ਮੈਨੂਵਰ ਐਂਡ ਟੈਕਟੀਕਲ ਐਕਸਰਸਾਈਜ਼ਸ, ਔਰ ਇਹ ਪਿਕਚਰ ਵੀ ਦਰਸ਼ਕ ਦੇਖ ਸਕਦੇ ਨੇ ਕਿ ਉਹਦੇ 'ਚ ਉਹਨਾਂ ਨੂੰ ਔਰ ਜਿਹੜਾ US ਇੰਡੋ ਪੈਸੀਫਿਕ ਦਾ ਕਮਾਂਡਰ ਹੈ ਜੌਨ ਐਕਵਿਲੀਨੋ, ਉਹਨਾਂ ਨੂੰ ਉਹ ਦੇ ਰਿਹਾ ਆਪਣਾ ਅਸ਼ੋਕ ਦਾ ਸਾਈਨ ਵਾਲਾ ਜਿਹੜਾ ਇਹਨਾਂ ਦਾ ਨੈਸ਼ਨਲ ਪਾਰਟ ਹੈ। ਲੇਕਿਨ ਇਸ ਸਾਰੇ ਦੇ ਦੌਰਾਨ ਕਿਉਂਕਿ ਇਹ ਇਸੇ ਦੇ ਉੱਤੇ ਹੀ ਇੱਕ ਸੈਮੀਨਾਰ ਦੇ ਵਿੱਚ ਉਹ ਐਡਰੈਸ ਕਰ ਰਿਹਾ, ਔਰ ਸੈਮੀਨਾਰ ਦਾ ਸਬਜੈਕਟ ਹੈ ਇੰਡੀਆ US ਪਾਰਟਨਰਸ਼ਿਪ ਸਿਕਿਉਰਿੰਗ ਦਾ 21st ਸੈਂਚੁਰੀ ਬਾਈ ਦਾ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਉਹਨਾਂ ਨੇ ਕੀਤਾ, ਉਹਦੇ 'ਚੋਂ ਆਇਆ। ਪਰ ਉਹਦੇ 'ਚ ਜਿਹੜੀ ਉਹਦੀ ਫੜ ਮਾਰਨ ਵਾਲੀ ਗੱਲ ਹੈ, ਉਹਦੇ 'ਚ ਉਹਨੇ ਕਿਹਾ ਕਿ ਵੀ India was ready to deal with a possible upsurge in terror activities that may be an indirect outcome of the victory of the Taliban। ਕਿ ਜੀ ਉਹਦੇ 'ਚੋਂ ਇਹ ਹੁਣ ਕਸ਼ਮੀਰ ਦੀ ਗੱਲ ਫਿਕਰ ਵਿੱਚੋਂ ਇਹਨਾਂ ਦੀਆਂ ਪੈਂਟਾਂ ਜਿਹੜੀਆਂ ਨੇ ਉਹ ਗਿੱਲੀਆਂ ਹੋਈਆਂ ਨੇ ਵੀ ਅੱਗੋਂ ਕੀ ਹੋਏਗਾ, ਕਸ਼ਮੀਰ ਕੀ ਹੋਏਗਾ, ਪੰਜਾਬ ਕੀ ਕਰੇਗਾ। ਪਰ ਉਹ ਕਹਿੰਦੇ ਅਸੀਂ ਜੇ ਕੋਈ ਇਨਡਾਇਰੈਕਟ ਆਊਟਕਮ ਹੁੰਦੀ ਹੈ, ਫਿਰ ਉਹ ਕਹਿੰਦੇ everything that has happened was something that had been anticipated, only the timeline have changed। ਥੋੜਾ ਜਲਦੀ ਹੋ ਗਿਆ ਪਰ ਐਂਟੀਸਪੇਟਡ ਹੀ ਸੀ। ਜੇ ਐਂਟੀਸਪੇਟਡ ਸੀ ਤੇ ਤੁਸੀਂ ਅਸ਼ਰਫ ਗਨੀ ਨੂੰ ਉਹ ਸਾਲੇ ਨੂੰ ਜਿਹਨੂੰ ਅੱਗੇ ਰੱਖ ਕੇ ਤੁਸੀਂ ਦੁਸ਼ਾਨਬੇ 'ਚ ਵੀ ਔਰ ਤਾਸ਼ਕੰਦ 'ਚ ਵੀ ਪਾਕਿਸਤਾਨ ਨੂੰ ਗਾਲਾਂ ਕਢਵਾ ਰਹੇ ਸੀ, ਔਰ ਤੁਸੀਂ ਜਿਹੜਾ ਉਹਨਾਂ ਦੇ ਹਜ਼ਾਰਾਂ ਉਹਨਾਂ ਦੇ ਫੌਜੀ ਜਿਹੜੇ ਤੁਹਾਡੇ ਪੂਨੇ ਅਜੇ ਬੈਠੇ ਸੀ, ਅਜੇ ਵੀ ਉੱਥੇ ਹੀ ਬੈਠੇ ਹੋਣੇ ਨੇ, ਜਿਨ੍ਹਾਂ ਨੂੰ ਤੁਸੀਂ ਟ੍ਰੇਨਡ ਕਰ ਰਹੇ ਸੀ ਔਰ ਜਿਨ੍ਹਾਂ ਨੂੰ ਤੁਸੀਂ ਟ੍ਰੇਨਡ ਕੀਤਾ। ਜੇ ਤੁਹਾਨੂੰ ਇੰਨਾ ਹੀ ਇਹ ਨਜ਼ਰ ਆਉਂਦਾ ਸੀ ਕਿ ਜੀ ਇਹ ਤਾਂ ਜਿਹੜਾ ਹੈ ਇਹ ਤਾਂ ਹੋਣਾ ਹੀ ਸੀ, ਐਂਟੀਸਪੇਟ ਸੀ, ਤੇ ਫਿਰ ਤੁਸੀਂ ਇਹ ਸਾਰੇ ਕਾਹਨੂੰ ਇਸ ਲੂਜ਼ਰ ਦੇ ਨਾਲ ਖਲੋਣਾ ਸੀ। ਬਾਣੀਆਂ ਤਾਂ ਕਦੇ ਉੱਥੇ ਦੀਵਾਨੀ ਨਹੀਂ ਲਾਉਂਦਾ ਜਿਹਦੇ 'ਚ ਉਹਨੂੰ ਪਤਾ ਹੋਏ ਵੀ ਉਹਨੇ ਲੂਜ਼ ਕਰਨਾ। ਇਹ ਤਾਂ ਉਹਨਾਂ ਦਾ ਤੁਹਾਡਾ ਕਰੈਕਟਰ ਹੈ, ਟ੍ਰੇਟ ਹੈ। ਹਾਂ ਇਹ ਠੀਕ ਹੈ ਵੀ ਝੂਠ ਬੋਲਣ 'ਚ ਵੀ ਤੁਹਾਡਾ ਕੋਈ ਸਾਨੀ ਨਹੀਂ ਹੈ। ਔਰ ਇਸ ਸਾਰੇ 'ਚ ਦੇ ਚਲਦਿਆਂ ਜਿਹੜਾ ਉਹਨਾਂ ਨੇ ਕਿਹਾ ਐਡਮਿਰਲ ਐਕਵਿਨੋ ਜਿਹੜਾ ਉਹ 25th ਐਡੀਸ਼ਨ ਆਫ ਮਾਲਾਬਾਰ ਇਹ ਅਗਸਤ 26 ਤੋਂ 29 ਤੱਕ ਹੋਣ ਜਾ ਰਹੀ ਹੈ। ਔਰ ਇਹ ਮੈਂ ਕਿਹਾ ਵੀ ਜਿਹੜੇ ਉਹਨਾਂ ਨੇ ਤਿੰਨੋਂ ਹੀ ਚੀਜ਼ਾਂ ਕਹੀਆਂ ਨੇ ਕਿ ਵੀ ਇਹ ਸਾਡੇ ਟਾਰਗੇਟ ਨੇ ਜਿਹੜੇ ਕਿ ਅਸੀਂ ਇਸ ਸਾਰੇ ਦੇ ਵਿੱਚ ਕਰਾਂਗੇ। ਔਰ ਉਹਦੇ 'ਚ ਜ਼ਾਹਰ ਹੈ ਕਿ 3 ਡੋਮੇਨਸ ਆਫ ਮੈਰੀਟਾਈਮ ਵਾਰਫੇਅਰ ਜਿਹੜੇ ਨੇ ਉਹ ਅਸੀਂ ਮਾਲਾਬਾਰ ਫਿਲੀਪੀਨ ਸੀ 'ਚ ਹੋਣਗੇ। ਲਾਈਵ ਵੈਪਨ ਫਾਇਰਿੰਗ ਐਂਟਾਈ ਸਰਫੇਸ, ਐਂਟਾਈ 에ਅਰ, ਐਂਟਾਈ ਸਬਮੈਰੀਨ ਵਾਰਫੇਅਰ ਡ੍ਰਿਲਸ, ਜੁਆਇੰਟ ਮੈਨੂਵਰਸ ਐਂਡ ਟੈਕਟੀਕਲ ਐਕਸਰਸਾਈਜ਼ਸ ਇਟ ਪੁਆਇੰਟਡ ਆਊਟ। ਸੋ ਇੱਕ ਪਾਸੇ ਇਸ ਕਿਸਮ ਦਾ ਇਹ, ਲੇਕਿਨ ਜਿਵੇਂ ਅਸੀਂ ਪਿਛਲੇ ਦਿਨਾਂ ਤੋਂ ਹੀ ਇਹ ਮਹਿਸੂਸ ਕਰ ਰਹੇ ਹਾਂ ਕਿ ਵੀ ਇਹ ਜਿਹੜਾ ਮੀਡੀਆ ਨੇ ਜਿਹੜੀ ਡਾਇਰੈਕਸ਼ਨ ਲਈ ਹੈ, ਇੱਕ ਪਾਸੇ ਤਾਂ ਉਹੀ ਹੈ ਕਿ ਗਰੀਬਸਾਰ ਸਾਵਰ ਅੰਗੂਰ ਖੱਟੇ ਨੇ, ਉਹ ਆਪਣੇ ਲੋਕਾਂ ਨੂੰ ਦੱਸਣੇ ਨਹੀਂ ਜੋ ਤਾਂ ਐਵੇਂ ਹੀ ਅਸੀਂ ਸੀ ਬਿਲਕੁਲ ਠੀਕ ਹੋ ਜਾਣਾ, ਕੋਈ ਨਹੀਂ ਆ ਵੀ ਗਿਆ ਦਹਿਸ਼ਤਗਰਦੀ ਅਸੀਂ ਦੇਖ ਲਾਂਗੇ। ਦੇਖੋ ਸਾਡਾ ਅਮਰੀਕਾ ਦੇ ਨਾਲ ਯਾਰੀ, ਅਸੀਂ ਹੁਣ ਸਮੁੰਦਰ ਦੇ ਵਿੱਚ ਜਿਹੜਾ ਪੁੱਠੀਆਂ ਸਿੱਧੀਆਂ ਛਾਲਾਂ ਮਾਰਾਂਗੇ ਔਰ ਅਸੀਂ ਜਿਹੜਾ ਉਹ ਤੁਹਾਨੂੰ ਕਰਕੇ ਦੱਸਾਂਗੇ ਵੀ ਛਾਲ ਪੁੱਠੀ ਕਿਵੇਂ ਮਾਰੀਦਾ। ਸੋ ਇੱਕ ਪਾਸੇ ਤਾਂ ਉਹ ਹੈ, ਲੇਕਿਨ ਵਿਦਨ ਦਾ ਕੰਟਰੀ ਜਿਹੜੀ ਇਸ ਵੇਲੇ ਜੋ ਜਿਨ੍ਹਾਂ ਨਾਲ ਵੀ ਸਾਡੀ ਗੱਲ ਹੁੰਦੀ ਹੈ ਬਹੁਤ ਜ਼ਿਆਦਾ ਨਫ਼ਰਤ ਬਿਲਕੁਲ, ਔਰ ਉਸ ਬਹਾਨੇ ਨਾਲ ਮੁਸਲਮਾਨਾਂ ਦੇ ਖਿਲਾਫ। ਔਰ ਇਸ ਸਾਰੇ ਦੇ ਚਲਦੇ ਆ ਈਵਨ ਇੱਥੋਂ ਤੱਕ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜਿਹੜੀ ਕਿ ਜਿਹਦਾ ਆਲਰੇਡੀ ਅਲੀਗੜ੍ਹ ਦਾ ਨਾਂ ਇਹ ਹਰੀਗੜ੍ਹ ਰੱਖ ਰਿਹਾ ਜਿਹੜਾ ਕਨਪਾਟਾ ਗੁੰਡਾ ਜੋਗੀ ਹੈ। ਔਰ ਅਲੀਗੜ੍ਹ ਯੂਨੀਵਰਸਿਟੀ 'ਚ ਹੁਣ ਪਿਛਲੇ ਦਿਨਾਂ 'ਚ ਉਹਦੀ ਡੈਥ ਹੋਈ, ਕਲਿਆਣ ਸਿੰਘ
ਇਹ ਯੂਪੀ ਦਾ ਚੀਫ ਮਿਨਿਸਟਰ ਸੀ ਔਰ ਬਹੁਤਿਆਂ ਨੂੰ ਯਾਦ ਹੋਏਗਾ ਕਿ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ ਉਦੋਂ ਕਲਿਆਣ ਸਿੰਘ ਨੇ ਹੀ ਉਹ ਸਾਰਿਆਂ ਨੂੰ ਫੈਸਿਲਿਟੇਟ ਕੀਤਾ ਔਰ ਬੀਜੇਪੀ ਵੱਲੋਂ ਉਹ ਚੀਫ ਮਿਨਿਸਟਰ ਸੀ ਯੂਪੀ ਦਾ। ਜੀ ਬਾਅਦ ਚ ਉਹਨੂੰ ਆਈਸੋਲੇਟ ਵੀ ਕੀਤਾ ਬੀਜੇਪੀ, ਉਹਨੇ ਛੱਡੀ ਵੀ, ਫਿਰ ਵਾਪਸ ਆਇਆ। ਉਹਦਾ ਬੜਾ ਸਰਕਾਰੀ ਸਨਮਾਨਾਂ ਦੇ ਨਾਲ ਜਿਹੜਾ ਉਹ ਬੜਾ ਉਹਨੂੰ ਕ੍ਰੀਮੇਟ ਕੀਤਾ ਗਿਆ ਔਰ ਉਸ ਦੇ ਉੱਤੇ ਈਵਨ ਉਹਦੀ ਮੌਤ ਤੇ ਜਿਹੜਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਹੈ ਉਸ ਨੇ ਉਸ ਨੂੰ ਜਿਹੜਾ ਸ਼ਰਧਾਂਜਲੀ ਦਿੱਤੀ ਔਰ ਇਸ ਦੇ ਉੱਤੇ ਪ੍ਰੋਟੈਸਟ ਕਰਦੇ ਆ ਜਿਹੜੇ ਪੋਸਟਰ ਨੇ ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਲੱਗੇ ਕਿ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਵਾਈਸ ਚਾਂਸਲਰ ਨੇ ਉਹਦੇ ਮਰਨ ਤੇ ਅਫਸੋਸ ਕੀਤਾ ਹੈ, ਇਹ ਸ਼ਰਮਨਾਕ ਹੈ ਕਿਉਂਕਿ ਇਸ ਬੰਦੇ ਨੇ ਮੁਸਲਮਾਨਾਂ ਤੇ ਜ਼ਬਰ ਕੀਤਾ, ਜ਼ੁਲਮ ਕੀਤਾ, ਬਾਬਰੀ ਮਸਜਿਦ ਢਾਈ ਔਰ ਇਹ ਜਿਉਂ ਹੀ ਇਹ ਪੋਸਟਰ ਲੱਗੇ ਔਰ ਉੱਤਰ ਪ੍ਰਦੇਸ਼ ਸਰਕਾਰ ਨੇ ਨਾਲ ਦੀ ਨਾਲ ਉਹਨੇ ਕਿਹਾ ਜੀ ਇਹ ਤਾਂ ਮਾਹੌਲ ਵਿਗਾੜਨ ਦੀ ਕੋਸ਼ਿਸ਼ ਹੈ ਔਰ ਉਹਨਾਂ ਨੇ ਕਿਹਾ ਜੀ ਕਿ ਯੂਨੀਵਰਸਿਟੀ ਨੂੰ ਅਸੀਂ ਤਾਲਿਬਾਨ ਜ਼ਹਿਨੀਅਤ ਵਾਲੀ ਨਹੀਂ ਬਣਨ ਦੇਵਾਂਗੇ ਔਰ ਇਹਨੂੰ ਹੁਣ ਪੂਰਾ ਬਣਾ ਕੇ, ਹਾਲਾਂਕਿ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਪ੍ਰੋਂਪਟਰ ਹੈ ਉਹਨੇ ਇਸ ਗੱਲ ਨੂੰ ਕਿਹਾ ਕਿ ਜੀ ਅਸੀਂ ਬਿਲਕੁਲ ਇੱਕ ਨਾਲ ਦੀ ਨਾਲ ਉਹ ਪੋਸਟਰ ਲਵਾ ਦਿੱਤੇ ਨੇ, ਲੇਕਿਨ ਇਸ ਦੇ ਉੱਤੇ ਈਵਨ ਜਿਹੜਾ ਮਿਨਿਸਟਰ ਹੈ ਉਹਨਾਂ ਦਾ ਬੀਜੇਪੀ ਦਾ ਕਹਿ ਰਿਹਾ ਕਿ ਯੋਗੀ ਸਰਕਾਰ ਦਾ ਮੰਤਰੀ ਉਹਨਾਂ ਨੇ ਕਿਹਾ ਕਿ ਇਹ ਤਾਲਿਬਾਨ ਸੋਚ ਹੈ ਜਿਨ੍ਹਾਂ ਨੇ ਇਹ ਕੀਤਾ ਔਰ ਇਸ ਦੇ ਉੱਤੇ ਅਸੀਂ ਸਖਤ ਕਾਰਵਾਈ ਕਰਾਂਗੇ। ਸੋ ਜ਼ਾਹਰ ਹੈ ਕਿ ਇਕੱਲਾ ਅਲੀਗੜ੍ਹ ਦਾ ਨਾਂ ਹੀ ਹਰੀਗੜ੍ਹ ਨਹੀਂ ਰੱਖਿਆ, ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਜਦੋਂ ਤੱਕ ਇਸ ਯੂਨੀਵਰਸਿਟੀ ਨੂੰ ਬੰਦ ਨਾ ਕਰ ਦਿੱਤਾ ਉਦੋਂ ਤੱਕ ਇਹਨਾਂ ਨੇ ਚੈਨ ਨਾਲ ਬਹਿਣਾ ਨਹੀਂ ਹੈ ਔਰ ਇਹ ਜਿਹੜੇ ਪੋਸਟਰ ਲਗਾਏ ਗਏ ਸੀ ਯੂਨੀਵਰਸਿਟੀ ਦੇ ਵਿੱਚ, ਜਾਮਾ ਮਸਜਿਦ ਹੈ ਉਹਦੀ ਬਾਹਰਲੀ ਦੀਵਾਰ ਤੇ ਲਾਏ ਗਏ ਸੀ ਔਰ ਉਸ ਦੇ ਉੱਤੇ ਜਿਹੜਾ ਇਹੀ ਲਿਖਿਆ ਹੋਇਆ ਸੀ ਕਿ ਵੀ ਇਹ ਜਿਹੜਾ ਵਾਈਸ ਚਾਂਸਲਰ ਨੇ ਕਿਹਾ ਕਿ ਜੀ ਮੈਂ ਉਹਨਾਂ ਦੀ ਰੂਹ ਦੇ ਸਕੂਨ ਲਈ ਦੁਆ ਕਰਦਾ ਹਾਂ। ਉਹਦੇ 'ਚ ਉਹਨਾਂ ਨੇ ਕਿਹਾ ਕਿ ਅਪਰਾਧੀ ਲਈ ਦੁਆ ਕਰਨਾ ਨਾ ਕਾਬਲੇ ਮਾਫੀ ਜਿਹੜਾ ਇਹ ਗੁਨਾਹ ਹੈ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕਲਿਆਣ ਸਿੰਘ ਹੈ ਜਿਹਦੇ ਉੱਤੇ ਸਾਡੇ ਵੀਸੀ ਨੇ ਅਫਸੋਸ ਇਜ਼ਹਾਰ ਕੀਤਾ ਹੈ, ਇਹਦਾ ਰਿਕਾਰਡ ਦੇਖੋ ਵੀ ਇਹਨੇ ਮੁਸਲਮਾਨਾਂ ਨਾਲ ਕੀ ਕੀਤਾ, ਬਾਬਰੀ ਮਸਜਿਦ ਢਾਈ ਔਰ ਇਹ ਸ਼ਰਮ ਆਉਣੀ ਚਾਹੀਦੀ ਹੈ। ਇਸ ਦੇ ਨਾਲ ਜਿਹੜਾ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਜਿਹੜਾ ਉਹ ਠੇਸ ਲੱਗੀ ਔਰ ਇਹ ਸਾਰੇ ਦੇ ਉੱਤੇ ਹੁਣ ਜਿਹੜੀ ਸਾਰੀ ਬੀਜੇਪੀ ਇਸ ਨੂੰ ਹੀ ਪ੍ਰਚਾਰ ਕੇ ਜੀ ਦੇਖੋ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਤਾਲਿਬਾਨ ਜ਼ਹਿਨੀਅਤ ਆ ਗਈ। ਗੱਲ ਕੱਲੀ ਇਹ ਨਹੀਂ ਹੈ ਵੀ ਇਹ ਯੂਪੀ ਦੇ ਵਿੱਚ ਜਾਂ ਜੋ ਮੱਧ ਪ੍ਰਦੇਸ਼ ਦੇ ਵਿੱਚ ਹੋ ਰਿਹਾ ਹੈ। ਅੱਜ ਦੀਆਂ ਮੇਨ ਖਬਰਾਂ 'ਚੋਂ ਪਿਛਲੇ 2 ਦਿਨਾਂ ਤੋਂ ਹੈ ਗਵਰਨਮੈਂਟ ਕੰਸੀਡਰਸ ਬੈਨ ਔਨ ਬੋਥ ਫੈਕਸ਼ਨਸ ਆਫ ਹੁਰੀਅਤ, ਫਾਈਨਲ ਕਾਲ ਐਟ ਹਾਈਐਸਟ ਲੈਵਲ। A decision to ban an organization is signed by Union Home Secretary based on a comprehensive report that spells out the need for taking such action और उन्होंने कहा कि भी इस गल दियाँ काफ़ी संभावनावां ने। The center is considering a ban on both the factions of all party Hurriyat Conference under Unlawful Activities Prevention Act. Government sources said on Monday the ban will allow security agencies to arrest any office bearer for being associated with Hurriyat and block flow of funds. ਹੁਣ Hurriyat Conference ਦੇ 2 ਗਰੁੱਪ ਨੇ, ਇੱਕ ਸੈयद ਅਲੀ ਸ਼ਾਹ ਗਿਲਾਨੀ ਹੈ ਬਜ਼ੁਰਗ ਅਬਵ 80s, ਦੂਸਰਾ ਜਿਹੜਾ ਮੀਰ ਵਾਇਜ਼ ਉਮਰ ਫਾਰੂਕ ਹੈ, ਬਿਲਕੁਲ ਪੀਸਫੁਲ ਗੱਲ ਕਰਦੇ ਨੇ, ਦੋਨਾਂ ਧਿਰਾਂ ਦਾ ਕੋਈ ਵਾਇਲੈਂਸ ਨਾਲ ਤਾਲੁਕ ਨਹੀਂ। ਆਈਡੀਓਲੋਜੀਕਲੀ ਸੈयद ਅਲੀ ਸ਼ਾਹ ਗਿਲਾਨੀ ਮੋਰ ਵੋਕਲ ਨੇ, ਇਹ ਮਿਰਵਾਇਜ਼ ਉਮਰ ਫਾਰੂਕ ਜਿਨ੍ਹਾਂ ਦਾ ਫਾਦਰ ਮਾਰਿਆ ਗਿਆ ਸੀ ਉੱਥੋਂ ਦੀ ਹਿੰਸਾ 'ਚ, ਉਹ ਪੋਲਾਈਟ ਗੱਲ ਕਰਦੇ ਨੇ। ਪਰ ਹੁਣ ਇਹ ਤੁਸੀਂ ਰਿਸਪੌਂਸ ਦੇਖੋ ਕਿ ਬਈ ਅਲਟੀਮੇਟਲੀ ਇਹ ਕਿੱਧਰ ਨੂੰ ਤੱਕ ਰਹੇ ਨੇ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮੋਦੀ ਪ੍ਰੀਜ਼ਾਈਡ ਕਰ ਰਿਹਾ ਹੈ ਉਵੇਂ ਹੀ ਜਿਵੇਂ ਕਿ ਗੋਰਬਾਚੌਫ ਨੇ ਅਲਟੀਮੇਟਲੀ ਉਹਦੇ ਤੱਕ ਪਹੁੰਚਦਿਆਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਜਾਂ ਹਿਟਲਰ ਦੀਆਂ ਨੀਤੀਆਂ ਨੇ ਅਲਟੀਮੇਟਲੀ ਜਰਮਨੀ ਦੇ 2 ਹਿੱਸੇ ਕੀਤੇ। ਹੁਣ ਬਜਾਏ ਕਿ ਇਸ ਨੂੰ ਸਮਝਦੇ ਹਾਂ ਕਿ ਚੈਲੰਜ ਕਿਸ ਹੱਦ ਤੱਕ ਹੈ, ਇੱਕ ਪਾਸੇ ਇਹਨਾਂ ਦੇ ਬਿਆਨ ਆ ਰਹੇ ਨੇ ਕਿ ਜੀ ਲਸ਼ਕਰ ਤਾਇਬਾ ਔਰ ਜੈਸ਼ੇ ਮੁਹੰਮਦ ਦੇ ਜਿਹੜਾ ਕਾਡਰ ਹੈ ਜਿਹੜੇ ਤਾਲਿਬਾਨ ਦੇ ਨਾਲ ਰਲ ਕੇ ਲੜੇ ਅਗੇਂਸਟ ਅਲਾਈਡ ਫੋਰਸਿਸ, ਉਹ ਬੈਠੇ ਨੇ ਹੁਣ ਔਰ ਇਹ ਕਰ ਜੇ ਉਹ ਕਰ ਰਹੇ ਨੇ ਬਜਾਏ ਕਿ ਤੁਸੀਂ ਕਸ਼ਮੀਰੀਆਂ ਦੀ ਜਿਹੜੀ ਹੈ ਉਹ ਉਹਨਾਂ ਨੂੰ ਮੁਤਮਈਨ ਕਰੋ, ਉਹਨਾਂ ਨੂੰ ਰੀਸਟੋਰ ਕਰੋ ਜਿਵੇਂ ਉਹਨਾਂ ਦੀ ਤੁਹਾਡੇ ਪ੍ਰੋ ਇੰਡੀਆ ਗਰੁੱਪ ਕਹਿ ਰਹੇ ਨੇ। ਪਰ ਇਹ ਤਾਂ ਹੁਣ ਇੱਕ ਕਦਮ ਅੱਗੇ ਜਾ ਕੇ ਜਿਹੜਾ ਉਹ ਹੁਰੀਅਤ ਕਾਨਫਰੰਸ ਨੂੰ ਵੀ
ਉਹਨਾਂ ਦੇ ਦੋਨੋਂ ਫੈਕਸ਼ਨਸ ਨੂੰ ਅਨਲਾਫੁਲ ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਦੇ ਥੱਲੇ ਬੈਨ ਕਰਨਾ ਚਾਹੁੰਦੇ ਨੇ ਔਰ ਇਹ ਆਲਰੇਡੀ ਉਹਨਾਂ ਨੇ ਕਿਹਾ ਕਿ ਵੀ ਸੈਂਟਰ ਇਸ ਦੇ ਉੱਤੇ ਵਿਚਾਰ ਕਰ ਰਿਹਾ ਔਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਕਿਸਮ ਦਾ ਇਹਨਾਂ ਦਾ 2022 ਦੀਆਂ ਚੋਣਾਂ ਨੂੰ ਲੈ ਕੇ ਵੀ ਔਰ ਇਹਨਾਂ ਕੋਲ ਸਵਾਏ ਹੇਟਰੇਡ ਦੇ ਨਫ਼ਰਤ ਦੇ ਹੋਰ ਕੁਝ ਵੇਚਣ ਲਈ ਨਹੀਂ ਹੈ ਔਰ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਦਤਰ ਹਾਲਤ ਭਾਰਤ ਦੇ ਮੁਸਲਮਾਨਾਂ ਦੀ ਇਨ ਜਨਰਲ ਜੀ ਔਰ ਕਸ਼ਮੀਰ ਦੇ ਵਿੱਚ ਖਾਸ ਤੌਰ ਤੇ ਵਾਦੀ ਦੇ ਵਿੱਚ ਜ਼ੁਲਮਾਂ ਦੀ ਨਵੀਂ ਜਿਹੜੀ ਹੈ ਕਹਾਣੀ ਉਹ ਜ਼ੁਲਮ ਦੀ ਚੱਕੀ ਹੋਰ ਵੀ ਤੇਜ਼ੀ ਨਾਲ ਚੱਲਣ ਦੀਆਂ ਪੋਸਿਬਿਲਿਟੀਆਂ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇੱਥੇ ਲੈਣੇ ਬ੍ਰੇਕ ਵੀ ਔਰ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ